ਸਾਥ ਨਾਮ ਤੋਂ ਭਾਈ ਵਧਾਵਾ ਨੂੰ ਕੇਸਰ ਨੂੰ ਬਲਾਕੀ ਨੂੰ ਵਾਹ ਜੀ ਵਾਹ ਜੇ ਹੋਣ ਦੇ ਆ ਵੰਗਰੇ ਵਾਲਾ ਸ਼ੰਭ ਵਾਲਾ ਅੱਛਾ ਮੁੱਠੀਆਂ ਵਾਲਾ ਸਹੀ ਇਹ ਵੀ ਸ਼ੰਭ ਵਾਲਾ ਸਹੀ ਹੋ ਗਿਆ ਨਾਲ ਪਰਾਂ ਗੁਰੂ ਵਾਲਿਆਂ ਦੇ ਪਰਾਂ ਸੀ ਨਾ ਉਹ ਨੰਬਰ ਸਮਝ ਆ ਪਾਸਾ ਸੀ ਹਾਂਜੀ ਵਾਲਾ ਮਾਝੇ ਵਾਲਾ ਅੱਛਾ ਬਜ਼ੁਰਗੋ ਇੱਥੇ ਜਿਹੜੇ ਰਹਿੰਦੇ ਸਿੱਖ ਉਹਨਾਂ ਦੇ ਕੀ ਨਾਂ ਸੀ ਜਿਹੜੇ ਮਸ਼ਹੂਰ ਸਿੱਖ ਸਨ ਇੱਥੇ ਮਸ਼ਹੂਰ ਉਸ ਪਾਸੇ ਸਾਈਆਂ ਸੀ ਹਾਂਜੀ ਇੱਕ ਬਲਾਕੀ ਸੀ ਅੱਛਾ ਇੱਕ ਕੇਸਰ ਕੇਸਰ ਸਿੰਘ ਉਹਦੇ ਨਾਲ ਨਹੀਂ ਗਿਆ ਫਿਰ ਉਹ ਫਕੀਰ ਚੰਦ ਸੀ ਹਾਂਜੀ ਇੱਕ ਦੇ ਨਾਮ ਬਰਿਆਮ ਸੀ ਬਰਿਆਮ ਦੋ ਭਰਾ ਸਹੀ ਹੋ ਗਿਆ ਅੱਗੇ ਸਾਨੂੰ ਤੇ ਆਸ ਪਾਸੇ ਵਧਾਇਆ ਜੇਗਾ ਹਾਂਜੀ ਦੋਸਤੋ ਅੱਜ ਅਸੀਂ ਆਏ ਹਾਂ ਜੀ ਤਹਿਸੀਲ ਡਸਕਾ ਦੇ ਪਿੰਡ ਓਠੀਆਂ। ਇਹ ਤੁਹਾਨੂੰ ਸਾਹਮਣੇ ਸਕੂਲ ਨਜ਼ਰ ਆ ਰਿਹਾ ਹੋਣਾ, ਇਹ ਐਸੇ ਪਿੰਡ ਦਾ ਸਕੂਲ ਹੈ। ਇਹ ਦੋਨੇ ਸਕੂਲ ਬਿਲਕੁਲ ਨਾਲ ਬਣੇ ਨੇ, ਲੜਕੀਆਂ ਦਾ ਵੀ ਤੇ ਮੁੰਡਿਆਂ ਦਾ ਵੀ। ਤੇ ਅੱਜ ਅਸੀਂ ਇੱਥੇ ਆਏ ਹਾਂ ਜੀ ਇਸ ਪਿੰਡ ਦੇ ਕਿਸੇ ਬਜ਼ੁਰਗ ਨੂੰ ਮਿਲਣ, ਇਸ ਪਿੰਡ ਦੀ ਤਾਰੀਖ ਪੁੱਛਾਂਗੇ ਤੇ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਕੋਈ ਬਜ਼ੁਰਗ ਸਾਨੂੰ ਮਿਲਦਾ ਹੈ ਤੇ ਅਸੀਂ ਉਹਨਾਂ ਕੋਲੋਂ ਇਸ ਪਿੰਡ ਦੇ ਜਿਹੜੇ ਵਸਨੀਕ ਰਹਿੰਦੇ ਸਨ ਉਹਨਾਂ ਦੇ ਬਾਰੇ ਪੁੱਛੀਏ ਕਿ ਇੱਥੇ ਕਿਹੜੇ ਹਿੰਦੂ ਜਾਂ ਸਿੱਖ ਰਹਿੰਦੇ ਹੁੰਦੇ ਸਨ। ਹੁਣ ਇਸ ਟਾਈਮ ਤੇ ਇਸ ਪਿੰਡ ਦੇ ਵਿੱਚ ਜਿਹੜੇ ਮੁਹਾਜਰ ਹੈ ਉਹ ਅਰਾਈ ਤੇ ਮਿਊ ਬੈਠੇ ਨੇ ਇਸ ਪਿੰਡ ਦੇ ਜ਼ਿਆਦਾ ਤਾਦਾਦ ਦੇ ਵਿੱਚ, ਤੇ ਜੱਟ ਜਿਹੜੇ ਨੇ ਲੋਕਲ ਉਹ ਵੀ ਹੈ ਨੇ। ਤੇ ਵੇਖਦੇ ਹਾਂ ਜੀ, ਚਲੋ ਸਾਡੇ ਨਾਲ ਤੇ ਦੇਖਦੇ ਹਾਂ ਕੋਈ ਬਜ਼ੁਰਗ ਲੱਭਦਾ ਹੈ ਤੇ ਉਹਦਾ ਇੰਟਰਵਿਊ ਕਰਦੇ ਹਾਂ। ਤੇ ਸਾਹਮਣੇ ਤੁਹਾਨੂੰ ਪਿੰਡ ਨਜ਼ਰ ਆ ਰਿਹਾ, ਪਿੰਡ ਦੀ ਮਾਸ਼ਾਅੱਲਾ ਲੋਕੇਸ਼ਨ ਬੜੀ ਜ਼ਬਰਦਸਤ, ਰੋਡ ਦੇ ਬਿਲਕੁਲ ਨਾਲ ਹੈ। ਸਿਆਲਕੋਟ ਨੂੰ ਜਾਈਏ ਰਸਤੇ ਦੇ ਵਿੱਚ ਗੁਜਰਾਣਾ ਤੇ ਨੰਦੀਪੁਰ ਤੋਂ ਥੋੜ੍ਹਾ ਜਿਹਾ ਅੱਗੇ ਇਹ ਪਿੰਡ ਆਉਂਦਾ ਤੇ ਤਹਿਸੀਲ ਡਸਕੇ ਦੇ ਵਿੱਚ ਇਹ ਪਿੰਡ ਹੈ। ਤੇ ਪਿੰਡ ਵੀ ਮਾਸ਼ਾਅੱਲਾ ਕਾਫੀ ਵੱਡਾ ਹੈ। ਤੇ ਦੇਖਦੇ ਹਾਂ ਜੀ ਕੋਈ ਬਜ਼ੁਰਗ ਅਗਰ ਲੱਭ ਗਿਆ ਤੇ ਫਿਰ ਕਰਦੇ ਹਾਂ ਇੰਟਰਵਿਊ। ਤੇ ਆਓ। अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਓਠੀਆਂ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਬੈਠੇ ਹਾਂ ਤੇ ਅੱਜ ਅਸੀਂ ਇੱਥੇ ਆਏ ਹਾਂ ਤੇ ਸਾਨੂੰ ਬਜ਼ੁਰਗ ਮਿਲੇ ਨੇ ਇਸ ਪਿੰਡ ਦੇ ਵਸਨੀਕ। ਇਹਨਾਂ ਕੋਲੋਂ 47 ਦੀ ਕਹਾਣੀ ਪੁੱਛਾਂਗੇ ਕਿ ਇੱਥੇ ਕਿਹੜੇ ਲੋਕ ਆਬਾਦ ਸੀ 47 ਵੇਲੇ, ਉਹਨਾਂ ਨਾਲ ਕੀ ਕੁਛ ਹੋਇਆ। ਤੇ ਆਓ ਮਿਲਦੇ ਇਹਨਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम, ਕੀ ਹਾਲ ਚਾਲ ਹੈ ਬਜ਼ੁਰਗੋ? ਠੀਕ ਠਾਕ। ਕੀ ਨਾਮ ਹੈ ਆਪਣਾ? ਮੁਹੰਮਦ ਮਾਲਕ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਤੇ ਦਾਦਾ ਜੀ ਦਾ? ਮੈਨੂੰ ਨਹੀਂ ਪਤਾ। ਅੱਛਾ, ਨਹੀਂ ਪਤਾ। ਕਿਹੜੀ ਬਰਾਦਰੀ ਆਪਣੀ? ਜੱਟ ਬਰਾਦਰੀ। ਜੱਟ ਬਰਾਦਰੀ। ਓਠੀ ਸਹੀ ਹੋ ਗਿਆ। ਬਜ਼ੁਰਗੋ ਜਿਹੜੇ ਪਿੰਡ ਆਪਾਂ ਬੈਠੇ ਆ ਓਠੀਆਂ, ਇਹਦੇ ਆਲੇ ਦੁਆਲੇ ਕਿਹੜੇ ਪਿੰਡ ਲੱਗਦੇ ਨੇ? ਇਹ ਦੁਆਲੇ ਲੱਗਦੇ ਨੇ ਬੂਕਾਂ ਵਾਲਾ, ਹਾਂਜੀ, ਮੁਸਲਮਾਨੀਆਂ, ਹਾਂਜੀ, ਰੋਟੀਆਂ, ਹਾਂਜੀ, ਗਾਗੇ ਵਾਲੀ, ਭੰਮੋ ਵਾਲੀ ਜੀ, ਸਹੀ ਹੋ ਗਿਆ। ਬਜ਼ੁਰਗੋ 47 ਦੀ ਕਹਾਣੀ ਪੁੱਛਣੀ ਹੈ। ਇਸ ਪਿੰਡ ਦੇ ਵਿੱਚ ਕਿਹੜੀ ਬਰਾਦਰੀ ਰਹਿੰਦੀ ਹੁੰਦੀ ਸੀ? ਇੱਥੇ ਰਹਿੰਦੀ ਇੱਕ ਬਰਾਦਰੀ ਸਿੱਖਾਂ ਦੀ ਸੀ, ਹਾਂਜੀ, ਇੱਕ ਰਾਣੀਆਂ ਦੀ ਸੀ, ਇੱਕ ਸਾਡੀ ਸੀ। ਅੱਛਾ, ਜੱਟ ਮੁਸਲਮਾਨਾਂ ਦੀ। ਸਹੀ ਹੋ ਗਿਆ। ਤੇ ਈਸਾਈ ਵੀ ਰਹਿੰਦੇ ਸੀ? ਸਹੀ ਹੋ ਗਿਆ। ਅੱਛਾ ਬਜ਼ੁਰਗੋ ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੇ ਵਿੱਚ 47 ਉਹ ਪਹਿਲੇ? ਤੋ ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਦੇ ਨਾਮ ਤੇ ਜੈਮਲ ਸੀ। ਜੈਮਲ ਸਿੰਘ। ਇੱਕ ਦੇ ਨਾਮ ਫਕੀਰ। ਕਿਹੜਾ ਦੂਸਰੇ ਦਾ ਕੀ ਨਾਂ ਸੀ? ਫਕੀਰ ਸਿੰਘ। ਠੀਕ ਹੋ ਗਿਆ। ਅੱਛਾ ਬਜ਼ੁਰਗੋ ਕਿੱਡਾ ਕੁ ਵੱਡਾ ਪਿੰਡ ਸੀ ਉਸ ਵੇਲੇ? ਆ ਕਿੰਨੀ ਕੁ ਆਬਾਦੀ ਸੀ ਇਸ ਪਿੰਡ ਦੀ? ਉਹਦੇ ਨਾਲ ਕੋਈ 3 ਵੱਧ ਗਈ ਹੈ। ਹੁਣ ਤੇ ਵਾਹਵਾ ਵੱਡਾ ਪਿੰਡ ਹੋ ਗਿਆ ਨਾ। ਇਸ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਉਸ ਵੇਲੇ? 3 ਮਸਜਿਦਾਂ ਸੀ ਉਸ ਵੇਲੇ। ਤੇ ਗੁਰਦੁਆਰਾ ਵੀ ਆਇਆ ਸੀ ਸਿੱਖਾਂ ਦਾ? ਉਹ ਕਿਹੜੇ ਬੰਨੇ ਸੀ? ਉਹ ਦਾਰੇ ਚ ਸੀ। ਅੱਛਾ, ਦਾਰੇ ਦੇ ਕੋਲ। ਸਹੀ ਹੋ ਗਿਆ। ਤੇ ਹਿੰਦੂ ਵੀ ਰਹਿੰਦੇ ਸੀ ਪਿੰਡ 'ਚ? ਉਹਨਾਂ ਦਾ ਕੋਈ ਮੰਦਿਰ ਸ਼ੰਦਰ ਹੈ ਸੀ? ਨਹੀਂ, ਇੱਕ ਤਾਂ ਗੁਰਦੁਆਰਾ ਨਾ ਉਹ ਸਿੱਖਾਂ ਦਾ। ਅੱਛਾ, ਮੜੀਆਂ ਸੀ ਉਹ ਤੇ ਸਾੜਨ ਦੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਇੱਥੇ ਜਿਹੜੇ ਸਿੱਖ ਰਹਿੰਦੇ ਹੁੰਦੇ ਸੀ ਕੀ ਕੰਮ ਕਾਜ ਕਰਦੇ ਸੀ ਜ਼ਿਆਦਾਤਰ? ਉਹ ਵਾਹੀ ਦਾ। ਵਾਵਾ ਜ਼ਮੀਨ ਭਾਂਡੇ ਵਾਲੇ ਸਨ ਉਹ?
ਤੇ ਜਿਹੜੇ ਮੁਸਲਮਾਨ ਸੀ ਤੁਹਾਡੀ ਬਰਾਦਰੀ ਦੇ, ਉਹ ਵੀ ਵਾਹੀ ਦੇ ਕਰਦੇ ਸੀ। ਉਹਨਾਂ ਦੀ ਵੀ ਜ਼ਮੀਨ ਵਾਵਾ ਸੀ। ਇਹ ਜਿਹੜੇ ਸਿੱਖ ਸਨ ਇਹ ਵੀ ਜੱਟ ਸਨ, ਹਾਂ ਜੱਟ ਤੇ ਇਹ ਵੀ ਤੁਹਾਡੀ ਓਠੀ ਸਨ। ਠੀਕ ਹੁੰਦੇ ਅੱਛਾ, ਇਹਦਾ ਮਤਲਬ ਹੈ ਕਿਸੇ ਜ਼ਮਾਨੇ ਦੇ ਵਿੱਚ ਤੁਸੀਂ ਦੋਨੇ, ਤੁਹਾਡੇ ਦਾਦੇ ਪੜਦਾਦੇ ਇੱਕ ਹੀ ਹੋਣੇ ਨੇ, ਉੱਥੋਂ ਤੁਸੀਂ ਮੁਸਲਮਾਨ ਹੋਏ ਹੋ। ਸਹੀ ਹੋ ਗਿਆ। ਤੇ ਇਹਨਾਂ ਦੇ ਜਿਹੜੇ ਆਲੇ ਦੁਆਲੇ ਖੂਹ ਲੱਗੇ ਹੁੰਦੇ ਸੀ ਪਿੰਡ ਦੇ ਵਿੱਚ, ਉਹਨਾਂ ਦੇ ਕੀ ਨਾਮ ਵਾਈਦੇ ਹੁੰਦੇ ਸੀ? ਅੱਜਕੱਲ ਦੇ ਪੁੱਛਣ ਨਹੀਂ ਸਾਰੇ ਪਾਸੇ ਦੱਸ ਦਿਓ ਜਿਹੜੀ ਤੁਹਾਡੇ ਪਿੰਡ ਦੀ ਜ਼ਮੀਨ ਹੈ। ਇੱਥੇ ਪਿੰਡ ਮੁੰਡੇ ਗੋਰਿਆ ਦਾ ਚੌਰੀਆਂ ਦਾ। ਅੱਛਾ। ਪਰਾਂ ਸੀ ਸਿੱਖਾਂ ਦਾ ਖੂਹ। ਜਿੱਥੇ ਕਾਲੂ ਵਾਲਾ ਜਿੱਥੇ ਕਾਲੂ ਭਾਈ ਹੁੰਦਾ ਸੀ ਰਾਜੀ ਨਾਮ ਮੁੱਲਾ ਵਾਲਾ। ਅੱਛਾ, ਇਹ ਇਸ ਪਾਸੇ ਸਹੀ। ਇਹ ਪਾਸੇ ਜੰਮੇ ਵਾਲਾ ਮੁੰਡੇ ਵਾਲਾ ਸ਼ਰੀ ਵਾਲਾ ਵੰਗਰੇ ਵਾਲਾ ਖੰਭ ਵਾਲਾ। ਅੱਛਾ, ਮੋਟੀਆਂ ਵਾਲਾ ਸਹੀ। ਇਹ ਵੀ ਖੰਭ ਵਾਲਾ ਸਹੀ ਹੋ ਗਿਆ। ਨਾਲ ਪਰਾਂ ਗੁਰੂ ਵਾਲਿਆਂ ਦੇ ਪਰਾਂ ਸੀ ਨਾ ਉਹ ਨੰਬਰ ਸਮਝ ਜੰਮੇ ਵਾਲਾ ਵੀ। ਆ ਪਾਸਾ ਸੀ ਹਾਂਜੀ। ਵਾਲਾ ਮਾਝੇ ਵਾਲਾ ਸ਼ਾਹ ਖੂਹ ਸਨ। ਤੇ ਪਿੰਡ ਦੇ ਵਿੱਚ ਪਾਣੀ ਪੀਣ ਵਾਲੀ ਵੀ ਕੋਈ ਖੂਹੀ ਹੋਣੀ, ਉਹ ਕਿਹੜੇ ਪਾਸੇ ਸੀ? ਕਿੱਥੇ ਕਿਤੇ ਪਿੰਡ ਦੇ ਵਿੱਚ ਸੀ ਉਹਨਾਂ ਹਿੰਦੂਆਂ ਦੀ। ਅੱਛਾ। ਤੇ ਸਾਡੀ ਮਸਜਿਦ ਦੇ ਵਿੱਚ ਸੀ। ਅੱਛਾ, ਤੁਹਾਡੀ ਮਸਜਿਦ ਦੇ ਵਿੱਚ ਸੀ। ਇੱਥੋਂ ਪਾਣੀ ਸਹੀ ਹੋ ਗਿਆ। ਇੱਕ ਨੰਬਰਾਂ ਦੇ ਬੂਹੇ ਤੇ ਉਹ ਆਹੋ ਭਾਵੇਂ ਗੱਲਾਂ ਭਾਵੇਂ ਪਰ ਇੱਕ ਪਿੰਡ ਦੇ ਵਿੱਚ ਹੈ ਕਿ ਅਸੀਂ ਲੰਬਾ। ਅੱਛਾ ਅੱਛਾ ਅੱਛਾ। ਨਹੀਂ ਮਿਲਮ ਬਾਦੇ ਵਿੱਚ ਇੱਕ ਪਰਾਲੀ ਮੁੰਡਾ ਰਾਜਪੂਤ ਦੇ ਬੂਹੇ ਚਾਰ ਪੰਜ ਅੱਛਾ, 4-5 ਖੂਹੀਆਂ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਤੁਸੀਂ ਉਸ ਵੇਲੇ ਕੀ ਕੰਮ ਕਰਦੇ ਹੁੰਦੇ ਸੀ? 47 ਤੋਂ ਪਹਿਲੇ ਪੜ੍ਹਦੇ ਹੁੰਦੇ ਸੀ ਜਾਂ ਵਾਹੀ ਕਰਦੇ ਸੀ? ਵਾਹੀ ਕਰਦੇ ਸੀ। ਤੁਹਾਡੇ ਪਿੰਡ ਦੇ ਵਿੱਚ ਹੁਣ ਮਾਸ਼ਾਅੱਲਾ ਰੋਡ ਦੇ ਉੱਤੇ 2 ਸਕੂਲ ਬਣੇ ਨੇ, ਬੱਚੀਆਂ ਦਾ ਵੀ ਬੱਚਿਆਂ ਦਾ ਵੀ। ਉਸ ਵੇਲੇ ਹੁੰਦਾ ਸੀ ਸਕੂਲ? ਉਹ ਇੱਕ ਸਕੂਲ ਹਾਂਜੀ। ਅੱਛਾ ਇਹ ਸਕੂਲ ਅੱਛਾ, ਇਹ ਸਕੂਲ ਹੁੰਦਾ ਸੀ। ਇੱਥੇ ਮੁਸਲਮਾਨ ਵੀ ਪੜ੍ਹਦੇ ਸਿੱਖਾਂ ਦੇ ਬੱਚੇ ਵੀ ਪੜ੍ਹਦੇ। ਤੁਸੀਂ ਕੀ ਜਾਂਦੇ ਰਹੇ ਹੋ ਸਕੂਲ ਕੇ ਕੋਈ ਨਹੀਂ? ਨਹੀਂ ਮੈਂ ਤਾਂ ਥੋੜਾ ਚਲੇ ਗਿਆ ਪਹਿਲੀ ਸੀ। ਅੱਛਾ, ਪਹਿਲੀ ਜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇੱਥੇ ਜਿਹੜੇ ਰਹਿੰਦੇ ਸਿੱਖ, ਉਹਨਾਂ ਦੇ ਕੀ ਨਾਂ ਸੀ ਜਿਹੜੇ ਮਸ਼ਹੂਰ ਸਿੱਖ ਸਨ ਇੱਥੇ? ਮਸ਼ਹੂਰ ਉਸ ਪਾਸੇ ਸਾਈਆਂ ਸੀ। ਹਾਂਜੀ। ਇੱਕ ਬਲਾਕੀ ਸੀ। ਅੱਛਾ। ਇੱਕ ਕੇਸਰ ਕੇਸਰ ਸਿੰਘ। ਉਹਦੇ ਨਾਲ ਨਹੀਂ ਗਿਆ ਫਿਰ ਉਹ ਫਕੀਰ ਚੰਦ ਸੀ। ਹਾਂਜੀ। ਇੱਕ ਦੇ ਨਾਮ ਬਰਿਆਮ ਸੀ। ਬਰਿਆਮ। 2 ਭਰਾ। ਸਹੀ ਹੋ ਗਿਆ। ਅੱਗੇ ਹਨ ਤੇ ਆਸ ਪਾਸੇ ਵਧਾਇਆ ਜੇਗਾ ਮੇਲਾ ਇੱਕ ਦੇ ਨਾਮ ਜਿਉਣਾ। ਅੱਛਾ, ਜਿਉਣਾ। ਵਾਹ ਜੀ ਵਾਹ। ਜਿਉਣਾ ਸਿੰਘ ਉਹਨੇ ਹਨ। ਅੱਛਾ। ਅਗਲਾ ਪੋਜ ਜਿਹੜਾ ਸੀ ਨਾ ਸਾਡੇ ਉਹ ਐਸ ਲਾਉਣ ਦਾ ਸੀ। ਅਜੇ ਜੂਨੀਅਰ ਰੱਖਣ ਲੱਗੇ। ਅੱਛਾ। ਪਹਿਲਾਂ ਜਿਹੜੇ ਹਨ ਵੱਡੇ ਹਨ ਸਾਡੇ ਉਹ ਮੋਨੇ। ਅੱਛਾ, ਮੋਨੇ ਸਨ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਆਪਸ 'ਚ ਤੁਹਾਡਾ ਸਿੱਖਾਂ ਦਾ, ਮੁਸਲਮਾਨਾਂ ਦਾ ਜਾਂ ਹਿੰਦੂਆਂ ਦਾ ਕਿੱਦਾਂ ਹੁੰਦਾ ਸੀ ਜਦੋਂ ਇਕੱਠੇ ਵੱਸਦੇ ਸੀ? ਠੀਕ ਠਾਕ ਸਨ। ਸਲੂਕ ਸਲਾਕ ਕੋਈ ਲੋਕ ਬਾਬਾ ਚੰਗਾ ਸੀ। ਜੇ ਕੋਈ ਕੰਮ ਧੰਦਾ ਪਾਣਾ ਉਹ ਵੀ ਲਾ ਕੇ ਕਰ ਲੈਣਾ। ਅੱਛਾ। ਵਿਆਹ ਸ਼ਾਦੀ ਤੇ ਵੀ ਜਾਣਾ ਉਹਨਾਂ ਸਾਨੂੰ ਕੋਈ 5-4 ਵਡੇਰੇ ਲੈ ਜਾਣੇ ਨਾਲ। ਅੱਛਾ। ਅਸਾਂ ਜਾਣਾ ਚਾਹਤਾ ਉਹਨਾਂ ਨੇ ਲੈ ਜਾਣਾ। ਵਾਹ ਜੀ ਵਾਹ। ਸਹੀ ਹੋ ਗਿਆ। ਅੱਛਾ, ਇਹ ਜਿਹੜਾ ਪਿੰਡ ਸੀ ਤੁਹਾਡਾ, ਇਹਦੇ ਵਿੱਚ ਕੋਈ ਲੜਾਈ ਝਗੜਾ ਆਪਸ 'ਚ ਜਾਂ ਕਿਸੇ ਸਾਈਡ ਦੇ ਪਿੰਡਾਂ ਦੇ ਵਿੱਚ ਤੇ ਨਹੀਂ ਸੀ? ਹੈ ਤੁਹਾਡੀ ਦੁਸ਼ਮਣੀ ਕਿਸੇ ਨਾਲ? ਨਹੀਂ ਉਹਨਾਂ ਕੋਲ ਨਹੀਂ। ਮੇਲਾ ਲੱਗਦਾ ਸੀ ਇਸ ਪਿੰਡ ਦੇ ਵਿੱਚ? ਨਹੀਂ ਇੱਥੇ ਨਹੀਂ ਦਰਬਾਰ ਤੇ ਇੱਥੇ ਲੱਗਦਾ। ਅੱਛਾ। ਉਹ ਵੀ ਨਿਆਣੇ ਇਕੱਠੇ ਹੁੰਦੇ ਨੇ। ਮੇਲਾ ਲੱਗਦਾ ਸੀ ਬੱਲੇ ਵਾਲੇ। ਅੱਛਾ, ਬੱਲੇ ਵਾਲੇ। ਸਾਖੀ ਜਿਹੜੀ ਹੈ। ਅੱਛਾ। ਉੱਥੇ ਆਠਾਂ ਦੇ ਵਾਧੇ ਘਾਟੇ ਹੋ ਜਾਂਦੇ। ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ? ਪਹਿਲਵਾਨ ਪਹਿਲਵਾਨ ਮੁੰਡੇ ਹਨ ਕੋਲ ਤੇ ਮਸ਼ਹੂਰ ਤੇ ਨਹੀਂ ਹੋਏ। ਅੱਛਾ। ਪਰ ਚਪੇੜਾ 4 ਮਾਰ ਜਾਂਦੀਆਂ ਤੇ ਆਖਾਂ ਮੈਂ ਪਹਿਲਵਾਨ ਮੁੰਡਾ ਕੋ ਮਸ਼ਹੂਰ ਹੈ। ਅੱਛਾ। ਤੇ ਉਂਝ ਕੋਈ ਡਾਕੂ ਹੋਇਆ ਕੋਈ? ਇੱਕ ਹਿਸਾਬ ਦਾ ਕਹਿੰਦੇ ਡਾਕੇ ਡੋਕੇ ਮਾਰਦੇ ਹੁੰਦੇ ਨੇ ਕਈ ਸਿੱਖਾਂ ਦੇ ਪਿੰਡਾਂ ਦੇ ਵਿੱਚੋਂ। ਨੰਬਰ ਡਾਕੂ ਜਿਹੜਾ ਹੋਵੇ। ਨਹੀਂ ਨਾਮੀ ਕੋਈ ਲਾਭ ਸਿੰਘ ਦਾ ਉਹ ਜਿਹੜਾ ਚੌਧਰੀ ਉਹ ਸੀ ਯਾਰ ਬਰਕਤ। ਉਹ ਅਸੀਂ ਉਹ ਵੀ ਢੱਗੇ ਬੱਚੇ ਦਾ ਮੁੰਡੀ ਪਾ ਲਈ। ਐਸਾ ਦਾ ਉਦੋਂ ਇੰਨੀ ਚੋਰੀਆਂ ਹੁੰਦੀਆਂ ਢੱਗੇ ਬੱਚਿਆਂ ਦੀਆਂ। ਢੱਗੇ ਬੱਚਿਆਂ ਦੀ ਉਹ ਘੱਟ ਕਰਦਾ ਸੀ। ਰਹਿਣਾ ਤੇ ਸਾਹ ਤੇ ਆਂਦਾ। ਅੱਛਾ ਅੱਛਾ। ਉਹਦੇ ਚੋਂ ਕਮੀਰ 2 ਘੰਟੇ ਜਿੱਥੋਂ ਬਾਬਾ ਮਸ਼ਹੂਰ ਸੀ ਉਹ।
ਸਹੀ ਹੋ ਗਿਆ। ਅੱਛਾ ਬਜ਼ੁਰਗ, ਹੁਣ ਇਹ ਦੱਸੋ ਜੋ 47 ਦੀ ਵੰਡ ਹੋਈ ਹੈ, ਇਹ ਲੋਕ ਕਿਸ ਤਰ੍ਹਾਂ ਇੱਥੋਂ ਗਏ? ਕੋਈ ਹਮਲੇ ਸ਼ਮਲੇ ਹੋਏ ਇਸ ਪਿੰਡ ਦੇ ਵਿੱਚ? ਨਾ ਹੂੰ ਇਹਨਾਂ ਨੂੰ ਆਰਡਰ ਆਇਆ ਕਿ ਚਲੋ ਜੀ ਦਸਤੇ ਕੰਤੇ ਹੂੰ ਉੱਥੇ ਕੱਟੇ, ਉੱਥੇ ਸਾਰੇ ਕੱਟੇ ਤੋਂ ਗਏ ਇੱਥੋਂ ਅਮਨਾ ਮਾਨ ਕੋਈ ਝਗੜਾ- ਕਿਹੜਾ ਵੇਲਾ ਸੀ ਜਦੋਂ ਨਿਕਲੇ ਸੀ ਇਹ ਪਿੰਡੋਂ? ਕਿਹੜਾ ਵੇਲਾ ਹੂੰ ਉਹ ਮੇਰੇ ਯਾਰ ਜੋ 50,000 ਦਾ ਟਾਈਮ ਅੱਛਾ, ਦਿਨ ਯਾਰ 10-11 ਦਾ। ਉਹ ਜੋ ਮਾਰ ਕੇ ਅਮਨਾ ਮਾਨ ਤੋਂ ਹੂੰ ਉੱਥੇ ਰਹਿ ਨੇ 8 ਦਿਨ ਜਾਂ 7 ਦਿਨ। ਹੂੰ ਉਹ ਆਟਾ ਦਾਣਾ ਜਿਹੜਾ ਸੀ ਹਾਂਜੀ। ਆਟਾ ਕੋ ਬਤੇਰਾ ਉਹਨਾਂ ਮੰਗਣਾ ਤੋਂ ਪੰਜਾਬ ਅੱਛਾ, ਤੁਸੀਂ ਪਹੁੰਚਾਉਂਦੇ ਰਹੇ ਹੋ ਪਿੱਛੇ ਕੈਂਪ ਤੱਕ? ਸਹੀ ਹੋ ਗਿਆ। ਔਰ ਇੱਥੇ ਕੋਈ ਝਗੜਾ ਮਾਮਲਾ ਸਾਫ ਨਹੀਂ ਹੋਇਆ। ਹੂੰ ਉੱਥੇ ਫਿਰ ਉਹ ਆਪਣਾ ਮਾਨ ਕੱਢੀਆਂ। ਅੱਛਾ, ਤੇ ਜਿਹੜੇ ਇਹਨਾਂ ਦੇ ਘਰਾਂ ਦੇ ਵਿੱਚ ਸਮਾਨ ਸੀ ਜਾਂ ਮਾਲ ਡੰਗਰ ਸੀ, ਉਹ ਫਿਰ ਕਿਹਨਾਂ ਨੇ ਸੰਭਾਲਿਆ? ਉਹ ਸੰਭਾਲਿਆ ਸੀ ਪਿੰਡ ਦੇ 2 ਮੈਂਬਰ ਝਗੜਾ ਹੂੰ ਹਾਂਜੀ ਜਿਹੜੇ ਬਿਆਨ ਦਾ ਅੱਛਾ ਜਦੋਂ ਆਏ ਨੇ ਉਹਨੂੰ ਡੰਗਰ ਬੱਚਾ ਤੇ ਕੁੜੀਆਂ ਉਹਨਾਂ ਦੇਖੀਆਂ ਹੂੰ ਕੱਪੜਾ ਚਾਕੀ ਪਤਾ ਨਹੀਂ ਕਿ ਥੋੜਾ ਸੀ ਜਾਂ ਵੱਧ ਅੱਛਾ ਉਹਦੇ ਵਿੱਚ ਆਣ ਕੇ ਅੱਛਾ, ਇਹਨਾਂ ਨੂੰ ਵੰਡ ਦਿੱਤਾ। ਸਹੀ ਹੋ ਗਿਆ। ਬਜ਼ੁਰਗੋ, ਘਰ ਕਿਹਨਾਂ ਦੇ ਪੱਕੇ ਹੁੰਦੇ ਸੀ ਜ਼ਿਆਦਾ ਇੱਥੇ? ਘਰ ਕੋਈ ਸਿੱਖਾਂ ਦੇ ਪੱਕੇ ਹਨ, ਕੋਈ ਕੱਚੇ ਹਨ। ਅੱਛਾ, ਲੰਬੜਦਾਰ ਦਾ ਪੱਕਾ ਘਰ ਸੀ? ਉਹਦਾ ਪੱਕਾ ਅੱਛਾ, ਤੇ ਖੱਤਰੀਆਂ ਦਾ ਵੀ ਕੋਈ ਪੱਕਾ ਸੀ ਘਰ? ਕੋਈ ਕਦੋਂ ਆਇਆ ਸੀ ਉਹਦੀ ਸੰਭਾਲ ਨਹੀਂ ਉਹਦੀ ਮੈਂ ਤੇ ਹੂੰ ਦੁਕਾਨਾਂ ਉਹਨਾਂ ਪਾਣੀਆਂ ਅੱਛਾ ਆ ਬਾਜ਼ਾਰ ਦੀ ਜਿਹੜਾ ਮੈਂ ਕਿ ਖਾਂਦਾ ਨਹੀਂ ਹੂੰ ਇਹ ਫਸਲੀਆਂ ਨਹੀਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਲੋਕ ਇੱਥੋਂ ਚਲੇ ਗਏ, ਇਹ ਜਦੋਂ ਲੋਕ ਇੱਥੋਂ ਚਲੇ ਗਏ ਅੱਜ 73 ਸਾਲ ਹੋ ਗਏ, ਉਸ ਤੋਂ ਬਾਅਦ ਮੁੜ ਕੇ ਕੋਈ ਇਸ ਪਿੰਡ ਦੇ ਵਿੱਚ ਆਇਆ? ਇਹ ਆਏ ਨੇ ਫੇਰ ਤੇ ਨਹੀਂ ਆਏ ਨਹੀਂ, ਕੋਈ ਜਿਹੜੇ ਇੱਥੋਂ ਗਏ ਨੇ? ਵੇਖ ਹੂੰ ਉਹ ਮੁੰਡੇ 2 ਆਏ ਨੇ ਸਾਨੂੰ ਨਹੀਂ ਟੱਪੇ, ਉਹ ਜਿਨ੍ਹਾਂ ਨੇ ਕੋ ਬਾਗ ਵੀ ਸੀ ਨਾ ਅੱਛਾ, ਉਹਨਾਂ ਕੋਲ ਮਿਲ ਗਏ ਤੇ ਟੁੱਟ ਉਹ ਦੱਸਿਆ ਉਹਨਾਂ ਨੇ ਕਿਹਦੇ ਪੋਤੇ ਸਨ ਜਾਂ ਕਿਹਦੇ ਮੁੰਡੇ ਗਏ। ਸਨ? ਉਹਨਾਂ ਜਿਨ੍ਹਾਂ ਨੂੰ ਮਿਲਦੇ ਰਹੇ ਨੇ ਲੀਡਰ ਵਾਇਰ ਮਿਲਦੇ ਹੂੰ ਜੋ ਇੱਥੇ ਦੇ ਜੋ ਉਸ ਪਾਸੇ ਕੋ ਆਇਆ ਕਿ ਪਤਾ ਤੇ ਉਹਦੇ ਲੱਗਣੇ ਜਦੋਂ ਘਰ ਦਿਆਂ ਦੱਸਣ ਅੱਛਾ ਇੱਕ ਤਾਂ ਮੁੰਡਾ ਸੁਣਿਆ ਕਿ ਇੱਥੇ ਆਏ ਆ ਅੱਛਾ 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 ਕਿ ਉਹਨੂੰ ਪਤਾ ਵੀ ਕਿਹੜੇ ਘਰ ਜਿਹੜਾ ਆਇਆ ਕੀ ਨਾ ਆਇਆ ਉਹਦਾ ਹੈ ਇਹਦਾ ਸਕੂਲ ਹੀ ਨਾ ਬੜਿਆਲਾ ਸਕੂਲ ਵੀ ਆਇਆ ਇਹਨੂੰ ਪਤਾ ਹੋਵੇਗਾ ਔਰ ਜਿਹੜਾ ਇਹਦੇ ਕੋਲ ਇਬਲੇ ਮੋਟੀ ਕੋਲ ਆਹੋ ਆਹ ਇਧਰ ਮੈਨੂੰ ਨਾ ਪਤਾ ਸੀ। ਚਲੋ ਸਹੀ ਹੋ ਗਿਆ। ਕੋਈ ਸੁਨੇਹਾ ਨੂੰ ਦੇਣਾ ਆਪਣੇ ਪਿੰਡ ਵਾਲਿਆਂ ਨੂੰ ਦੇ ਸਕਦੇ ਹੋ? ਉਹ ਜਿਹੜੇ ਸ਼ਾਹ ਸਲਾਮ ਚਾਹੁੰਦੇ ਹਨ ਉਹ ਲਿਖਣ ਹਾਂ ਸ਼ਾਹ ਸਲਾਮ ਤੋਂ ਭਾਈ ਵਧਾਵਾ ਨੂੰ ਕੇਸਰ ਨੂੰ ਹੂੰ ਬਲਾਕੀ ਨੂੰ ਵਾਹ ਜੀ ਵਾਹ, ਜੇ ਹੋਣਗੇ ਤੇ ਮਰ ਗਏ ਨੇ ਠੀਕ ਹੋ ਗਿਆ ਬਜ਼ੁਰਗੋ। ਹਾਂ, ਬਹੁਤ ਮਿਹਰਬਾਨੀ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।